ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 18 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 25 4082722500। ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਯੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ, ਸਟਾਕਟਨ, ਹਰਜਿੰਦਰ ਸਿੰਘ ਬਰਾੜ, ਬੇਕਰਸਫੀਲਡ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਜਿਸ ਤਰ੍ਹਾਂ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਰੀਅਲ ਸਟੇਟ ਮਾਰਕੀਟ ਨੂੰ ਹੁਣ ਕਾਫੀ ਝਟਕਾ ਲੱਗਣਾ ਸ਼ੁਰੂ ਹੋ ਗਿਆ ਆ। USA ਦੇ ਵਿੱਚ ਹਾਊਸਿੰਗ ਮਾਰਕੀਟ ਇਸ ਟਾਈਮ ਮੈਲਡਾਊਨ ਦੇ ਵਿੱਚ ਆ। ਟੌਪ ਦੇ ਜੋ ਇਕੋਨੋਮਿਸਟ ਆ, ਉਹਨਾਂ ਨੇ ਰਿਪੋਰਟ ਕੀਤਾ ਆ। ਸਵੇਰੇ ਖਬਰ ਕੀਤੀ ਸੀ ਕਿ ਹੋਮ ਬਿਲਡਰਸ ਉਹਨਾਂ ਦਾ ਜਿਹੜਾ ਆ 12 ਪੁਆਇੰਟ ਡ੍ਰੌਪ ਆਊਟ ਹੋਇਆ ਹੈਗਾ, ਜੋ ਆਪਣਾ ਇੰਡੈਕਸ ਫਾਈਂਡ ਆਊਟ ਕਰਦੇ ਹੈਗੇ ਕਿਸ ਤਰ੍ਹਾਂ ਲੋਕ ਘਰ ਖਰੀਦ ਰਹੇ ਹੈਗੇ ਆ। ਇਸੇ ਤਰ੍ਹਾਂ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਆਈਏ ਤੇ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ, ਜਿਹੜੇ ਪਿਛਲੇ ਮਹੀਨੇ ਤੱਕ ਇਹ ਕਹੀ ਜਾਂਦੇ ਸੀ ਸਪਲਾਈ ਡਿਮਾਂਡ ਦਾ ਇਸ਼ੂ ਆ, ਚਾਹੇ ਕੁਝ ਵੀ ਹੋ ਜਾਏ ਕੈਲੀਫੋਰਨੀਆ ਦੇ ਵਿੱਚ ਰੀਅਲ ਸਟੇਟ ਨੂੰ ਕੋਈ ਫਰਕ ਨਹੀਂ ਪੈਣਾ। ਤੇ ਅੱਜ ਉਹਨਾਂ ਨੇ ਹੀ ਡਾਟਾ ਜਿਹੜਾ ਆ ਉਹ ਰਿਲੀਜ਼ ਕੀਤਾ ਹੈ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਵੱਲੋਂ। ਕਹਿੰਦੇ ਵੀ 2022 ਦੇ ਵਿੱਚ ਸੋ ਫਾਰ 3,80,630 ਯੂਨਿਟ ਘਰ ਸੈੱਲ ਹੋਏ ਆ। ਮੀਡੀਅਮ ਪ੍ਰਾਈਸ ਘਰਾਂ ਦੀ 8,63,390 ਆ। ਤੇ ਓਵਰਆਲ ਜੇ ਮਈ ਮਹੀਨੇ ਨਾਲੋਂ ਜੂਨ ਮਹੀਨਾ ਦੇਖਿਆ ਜਾਵੇ 8.4% ਘੱਟ ਘਰਾਂ ਦੀ ਸੇਲ ਹੋਈ ਆ। ਤੇ ਜੇ ਪਿਛਲੇ ਸਾਲ ਜੂਨ 2021 ਦੇ ਮੁਕਾਬਲੇ ਦੇਖਿਆ ਜਾਵੇ 20.9% ਘੱਟ ਘਰਾਂ ਦੀ ਸੇਲ ਹੋਈ ਆ ਇੱਕ ਸਾਲ ਦੇ ਵਿੱਚ। ਸੋ ਆਉਣ ਵਾਲੇ ਸਮੇਂ 'ਚ ਵੀ ਲੱਗਦਾ ਆ ਵੀ ਇਹਦਾ ਅਸਰ ਕਾਫੀ ਹੋਣਾ ਹੈ, ਕਿਉਂਕਿ ਹੁਣ ਬਹੁਤ ਸਾਰੇ ਕਾਉਂਟੀਜ਼ ਦੇ ਵਿੱਚ ਤਾਂ ਇੰਨੀ ਜ਼ਿਆਦਾ ਇਨਵੈਂਟਰੀ ਵੱਧ ਗਈ ਆ। ਤੁਸੀਂ ਆਮ ਦੇਖ ਸਕਦੇ ਆ ਵੀ ਘਰਾਂ ਦੀਆਂ ਪ੍ਰਾਈਸਾਂ 10,000, 15,000, 20,000, ਈਵਨ 50,000 ਤੱਕ ਵੀ ਲਿਖ ਕੇ ਲਾਇਆ ਵੀ ਹਾਂ ਜੀ ਹੁਣ ਅਸੀਂ ਪ੍ਰਾਈਸਿਸ ਘਟਾ ਦਿੱਤੀਆਂ ਹੈਗੀਆਂ ਆ। ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰ ਲਾਰਜੈਸਟ ਸਟੇਟ ਟ੍ਰੇਡ ਆਰਗੇਨਾਈਜੇਸ਼ਨ ਹੈ USA ਦੇ ਵਿੱਚ, ਜਿਹਦੇ 2,17,000 ਦੇ ਕਰੀਬ ਪ੍ਰੋਫੈਸ਼ਨਲ ਮੈਂਬਰਸ ਹੈਗੇ ਆ। 110 ਸਾਲਾਂ ਤੋਂ ਇਹ ਆਪਣੇ ਬਿਜ਼ਨਸ ਦੇ ਵਿੱਚ ਆ। ਸਿੰਗਲ ਫੈਮਿਲੀ ਹੋਮਸ ਜੇ ਦੇਖਿਆ ਜਾਵੇ ਪਿਛਲੇ ਸਾਲ ਨਾਲੋਂ 20.9% ਘਟੇ ਹੈਗੇ ਆ ਸੇਲ ਉਹਨਾਂ ਦੀ। ਕੰਡੋਮੀਨੀਅਮ ਦੀ 27% ਦੇ ਕਰੀਬ ਘਟੀ ਹੈਗੀ ਆ। ਲਾਸ ਐਂਜਲਸ 'ਚ 26.2% ਘੱਟ ਹੋਈ ਆ ਸੇਲ। ਸੈਂਟਰਲ ਵੈਲੀ 'ਚ 19.6%। ਸੈਨ ਫਰਾਂਸਿਸਕੋ ਏਰੀਏ 26.8% ਘਰਾਂ ਦੀ ਸੇਲ ਘੱਟ ਹੋਈ ਆ ਪਿਛਲੇ ਸਾਲ ਦੇ ਮੁਕਾਬਲੇ। ਸੋ ਓਵਰਆਲ ਜੇ ਦੇਖਿਆ ਜਾਵੇ 20-25% ਸੇਲ ਘੱਟ ਗਈ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਮਾਰਕੀਟਸ ਦੇ ਉੱਤੇ ਜਿਹੜਾ ਅਸਰ ਆ ਉਹ ਆਪਾਂ ਨੂੰ ਨਜ਼ਰ ਜਿਹੜਾ ਆ ਉਹ 100% ਆ ਰਿਹਾ ਹੈਗਾ ਆ। ਬਾਕੀ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ, ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਧਿਆਨ ਜਿਹੜਾ ਉਹ ਜ਼ਰੂਰ ਰੱਖਣ ਦੀ ਜ਼ਰੂਰਤ ਆ। ਕਾਹਲੀ ਚਾਹ ਕੇ ਜਿਹੜਾ ਕੋਈ ਫੈਸਲਾ ਆ ਉਹ ਨਾ ਲਿਆ ਜਾਵੇ। ਤੇ ਜਿਹੜਾ ਕੁਛ ਵੀ ਚੀਜ਼ਾਂ ਹਰਜੋਤ ਸਿੰਘ ਜੀ ਮਹਿੰਗੀਆਂ ਖਾਸ ਕਰਕੇ ਖਰੀਦਣੀਆਂ, ਜਿੱਦਾਂ ਘਰਾਂ ਦੀ ਗੱਲ ਤੁਸੀਂ ਕਰ ਰਹੇ ਆ, ਇਹਦੇ ਵਿੱਚ ਜ਼ਰੂਰ ਧਿਆਨ ਰੱਖਣ ਦੀ ਜ਼ਿਆਦਾ ਜ਼ਰੂਰਤ ਆ। ਬਾਕੀ ਇਕੋਨਮੀ ਦੀ ਜੇ ਗੱਲ ਕਰਦੇ ਜਾਈਏ ਤਾਂ ਗੈਸ ਪ੍ਰਾਈਸਿਸ ਦੇ ਵਿੱਚ ਲਗਾਤਾਰ ਗਿਰਾਵਟ ਆਪਾਂ ਦੇਖ ਰਹੇ ਹਾਂ। ਇਹ ਤਾਂ ਨਹੀਂ ਵੀ ਪਹਿਲੇ ਜਿੰਨੇ ਜਿਹੜੇ ਪ੍ਰਾਈਸ ਆ ਉੱਥੇ ਪਹੁੰਚ ਗਏ ਆ, ਪਰ ਓਵਰਆਲ ਨੈਸ਼ਨਲ ਪ੍ਰਾਈਸ ਦੇ ਵਿੱਚ ਤਕਰੀਬਨ 50 ਸੈਂਟ ਇੱਕ ਮਹੀਨੇ ਦੇ ਵਿੱਚ ਹੁਣ ਮੁੜ ਕੇ ਥੱਲੇ ਆਉਣੇ ਹੋਏ ਆ।
ਜਿਹੜੀ 14 ਜੂਨ ਨੂੰ ਸਭ ਤੋਂ ਵੱਧ ਜਿਹੜਾ ਐਵਰੇਜ ਗੈਸ ਪ੍ਰਾਈਸ $5 ਤੋਂ ਉੱਤੇ ਪਹੁੰਚ ਗਿਆ ਸੀ। ਇਸ ਟਾਈਮ $4 ਤੇ 52 ਸੈਂਟ ਦੇ ਉੱਤੇ ਨੈਸ਼ਨਲ ਐਵਰੇਜ ਚੱਲ ਰਹੀ ਆ। ਕਈ ਸਟੇਟਸ ਦੇ ਵਿੱਚ $4 ਤੇ 3 ਸੈਂਟ ਤੇ $4.20 ਇੱਥੇ ਤੱਕ ਵੀ ਜਿਹੜੀ ਗੈਸ ਪ੍ਰਾਈਸ ਜਿਹੜੀ ਉਹ ਪਹੁੰਚੀ ਆ। ਕੈਲੀਫੋਰਨੀਆ ਦੇ ਵਿੱਚ ਗੈਸ ਨੂੰ ਅਜੇ ਵੀ ਇਹਦੀਆਂ ਕੀਮਤਾਂ ਜਿਹੜੀਆਂ ਉਹ ਵੱਧ ਹੀ ਹੈਗੀਆਂ ਆ। $5 ਤੇ 59 ਸੈਂਟ ਜਿਹੜੀ ਆ ਉਹ ਐਵਰੇਜ ਗੈਸ ਪ੍ਰਾਈਸ ਦੇਖੀ ਗਈ ਹੈਗੀ ਆ। ਸੋ ਇਹ ਐਵਰੇਜ ਜਿਹੜੀ ਰਾਈਟ ਨਾਓ ਚੱਲ ਰਹੀ ਹੈਗੀ ਆ। ਸੋ ਡੀਜ਼ਲ ਦੀਆਂ ਪ੍ਰਾਈਸਾਂ ਕਰੰਟ ਐਵਰੇਜ $5 ਤੇ 53 ਸੈਂਟ ਨੈਸ਼ਨਲ ਐਵਰੇਜ ਦੇ ਵਜੋਂ ਉਹ ਆਪਾਂ ਦੇਖ ਰਹੇ ਹੈਗੇ ਆ। ਸੋ 1 ਸਾਲ ਪਹਿਲਾਂ ਇਹੀ ਜਿਹੜੀ ਗੈਸ ਪ੍ਰਾਈਸ ਆ $3 ਤੇ 16 ਸੈਂਟ ਦੇ ਉੱਤੇ ਸੀ, ਜੋ ਇਸ ਟਾਈਮ $4.52 ਦੇ ਉੱਤੇ ਕਰੰਟਲੀ ਨੈਸ਼ਨਲ ਐਵਰੇਜ ਚੱਲ ਰਹੀ ਹੈਗੀ ਆ। ਜੀ। ਨੈਟਫਲਿਕਸ ਦੀ ਗੱਲ ਕਰਦੇ ਜਾਈਏ, ਅੱਜ ਉਹਨਾਂ ਦੀ ਆਣੀ ਸੀ ਰਿਪੋਰਟ ਇਨਵੈਸਟਰਸ ਦੇ ਲਈ ਬਾਹਲੀ ਵਧੀਆ ਨਹੀਂ। ਕਹਿੰਦੇ ਨੈਟਫਲਿਕਸ ਪ੍ਰੋਜੈਕਟ ਕਰ ਰਿਹਾ ਸੀ 2 ਮਿਲੀਅਨ ਸਬਸਕ੍ਰਾਈਬਰ ਉਹਨਾਂ ਦੇ ਡਰੋਪ ਹੋਣਗੇ ਸੈਕੰਡ ਕੁਆਟਰ ਦੇ ਵਿੱਚ। ਸੋ ਨੈਟਫਲਿਕਸ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵੱਡੀਆਂ ਚੇਂਜਸ ਵੀ ਲਿਆ ਰਿਹਾ ਐਡਵਰਟਾਈਜ਼ਿੰਗ ਟੀਅਰ ਦੇ ਉੱਤੇ ਤੇ ਕ੍ਰੈਕ ਡਾਊਨ ਕਰਨ ਦੇ ਉੱਤੇ। ਜੋ ਲੋਕ ਪਾਸਵਰਡ ਸ਼ੇਅਰ ਕਰ ਲੈਂਦੇ ਆ ਉਹਨਾਂ ਦੇ ਉੱਤੇ ਵੀ ਇਹ ਕ੍ਰੈਕ ਡਾਊਨ ਕਰਨ ਜਾ ਰਿਹਾ ਆ। ਸੋ ਨੈਟਫਲਿਕਸ ਜੋ ਹੈਗਾ ਕਾਫੀ ਉਹਨਾਂ ਦੀ ਵੀ ਫਾਈਨੈਂਸ਼ੀਅਲੀ ਹਾਲਤ ਥੱਲੇ ਚਲੇ ਗਈ ਹੈਗੀ ਆ। ਜੀ, ਇਸੇ ਤਰੀਕੇ ਨਾਲ IBM ਦੇ ਸ਼ੇਅਰ ਆ ਉਹ ਵੀ ਅੱਜ ਕਹਿੰਦੇ ਥੱਲੇ ਨੂੰ ਗਏ ਆ। ਕੰਪਨੀ ਨੇ ਇਹ ਭਵਿੱਖਬਾਣੀ ਕੀਤੀ ਆ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਕੋਲ ਜਿਹੜਾ ਕੈਸ਼ ਰਹਿਣ ਵਾਲਾ ਆ ਉਹ ਘਟ ਜਾਣਾ ਆ। ਸੋ ਇਸੇ ਦੇ ਤਹਿਤ ਇਨਵੈਸਟਰਸ ਦੇ ਵਿੱਚ ਭਰੋਸਾ ਜਿਹੜਾ ਇਹਨਾਂ ਦੇ ਉੱਤੇ ਕਹਿ ਲਓ ਘਟਿਆ ਤੇ ਇਹਨਾਂ ਦੇ ਸ਼ੇਅਰ ਦੇ ਪ੍ਰਾਈਸ ਉਹ ਥੱਲੇ ਗਏ ਹੈਗੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਟਵਿੱਟਰ ਤੇ ਈਲਨ ਮਸਕ ਦੇ ਦਰਮਿਆਨ ਜਿਹੜੀ ਜੰਗ ਚੱਲ ਰਹੀ ਹੈਗੀ ਆ ਉਹ ਜਾਰੀ ਆ। ਟਵਿੱਟਰ ਨੂੰ ਖਰੀਦਣ ਦੇ ਲਈ ਈਲਨ ਮਸਕ ਨੇ 44 ਬਿਲੀਅਨ ਕਹਿੰਦਾ ਸੀ ਮੈਂ ਦਊਂਗਾ, ਪਰ ਫਿਰ ਬੋਟਸ ਦੇ ਉੱਤੇ ਸਪੈਮ ਜਿਹੜੇ ਅਕਾਊਂਟਸ ਆ ਉਹਨਾਂ ਨੂੰ ਲੈ ਕੇ ਮਸਲਾ ਜਿਹੜਾ ਉਹ ਪੈ ਗਿਆ ਤੇ ਟਵਿੱਟਰ ਨੇ ਆਪਣੇ ਹੱਥ ਇਸ ਡੀਲ ਚੋਂ ਪਿੱਛੇ ਖਿੱਚ ਲਏ। ਈਲਨ ਮਸਕ ਨੇ ਟਵਿੱਟਰ ਖਰੀਦਣ ਤੋਂ ਹੱਥ ਪਿੱਛੇ ਖਿੱਚ ਲਏ ਤੇ ਹੁਣ ਟਵਿੱਟਰ ਨੇ ਆਲਰੇਡੀ ਲਾਸੂਟ ਇਹਨਾਂ ਦੇ ਖਿਲਾਫ ਉਹ ਦਰਜ ਕਰਵਾਇਆ ਆ ਵੀ ਭਾਈ ਆਪਣੀ ਸ਼ਰਤਾਂ ਤੋਂ ਕੰਟਰੈਕਚੁਅਲ ਜਿਹੜੀ ਇਸਨੇ ਕੀਤੀ ਸੀ ਨੈਗੋਸੀਏਸ਼ਨ ਦੇ ਵਿੱਚ ਉਸ ਤੋਂ ਪਿੱਛੇ ਜਿਹੜਾ ਉਹ ਨਹੀਂ ਹੋ ਸਕਦਾ। ਅੱਜ ਇੱਕ ਹੋਰ ਫਾਈਲਿੰਗ ਟਵਿੱਟਰ ਦੇ ਅਟਰਨੀਜ਼ ਦੇ ਦੁਆਰਾ ਕੀਤੀ ਗਈ ਆ, ਜਿਸ ਦੇ ਵਿੱਚ ਟਵਿੱਟਰ ਦੇ ਅਟਰਨੀ ਇਹ ਦੋਸ਼ ਲਾ ਰਹੇ ਆ ਵੀ ਈਲਨ ਮਸਕ ਜਾਣਬੁੱਝ ਕੇ ਦੇਰੀ ਕਰਨ ਵਾਲੀਆਂ ਟੈਕਟਿਕਸ ਆ ਕੰਮ ਜਿਹੜੇ ਉਹ ਕਰ ਰਿਹਾ ਆ ਤਾਂ ਜੋ ਟਵਿੱਟਰ ਦੀ ਰੈਪੂਟੇਸ਼ਨ ਆ ਉਸ ਨੂੰ ਹੋਰ ਜ਼ਿਆਦਾ ਧੱਕਾ ਜਿਹੜਾ ਉਹ ਲੱਗੇ। ਈਲਨ ਨੇ ਬਾਰ-ਬਾਰ ਇਹ ਦੋਸ਼ ਟਵਿੱਟਰ ਦੇ ਉੱਤੇ ਲਾਏ। ਉਹਨਾਂ ਨੇ ਬੋਟਸ ਦੇ ਸਪੈਮ ਅਕਾਊਂਟਸ ਦੇ ਉੱਤੇ ਕਹਿੰਦੇ ਵੀ ਮੈਨੂੰ ਝੂਠ ਜਿਹੜਾ ਉਹ ਬੋਲਿਆ ਆ। ਟਵਿੱਟਰ ਨੇ ਇਹਨਾਂ ਸਾਰੇ ਹੀ ਜਿਹੜੇ ਐਲੀਗੇਸ਼ਨਸ ਨੂੰ ਦੋਸ਼ਾਂ ਨੂੰ ਨਕਾਰਿਆ ਹੈਗਾ ਆ ਤੇ ਹੁਣ ਮਸਕ ਨੂੰ ਅਦਾਲਤ ਵਿੱਚ ਘੜੀਸ ਰਹੇ ਨੇ ਤਾਂ ਜੋ ਆਪਣੀ ਇਸ ਡੀਲ ਨੂੰ ਉਹ ਪੂਰੀਆਂ ਕਰੇ। ਜੀ। ਅਗਲੀ ਖਬਰ ਆ ਰਹੀ ਆ ਵੀ ਕੈਲੀਫੋਰਨੀਆ ਦੀ ਇੱਕ ਲੇਡੀ ਨੂੰ ਰਿਸ਼ ਨੇ ਜਿਹੜਾ ਆ ਗ੍ਰਿਜ਼ਲੀ ਬੀਅਰ ਨੇ ਮਾਰ ਦਿੱਤਾ ਹੈਗਾ। ਇਹ ਪਹਿਲੀ ਵਾਰੀ ਹੋਇਆ ਕਹਿੰਦੇ ਵੀ ਇੰਨਾ ਜ਼ਿਆਦਾ ਖਤਰਨਾਕ ਅਟੈਕ ਕੀਤਾ। ਪਹਿਲਾਂ ਜੋ ਰਿਸ਼ ਸੀ ਉਹਦੇ ਪਿੱਛੇ ਗਿਆ ਫੂਡ ਨੂੰ ਲੈ ਕੇ, ਪਰ ਉਸ ਤੋਂ ਬਾਅਦ ਕਹਿੰਦੇ ਵੀ ਇਸ ਲੇਡੀ ਨੂੰ ਉਹਦੇ ਹੀ ਟੈਂਟ ਦੇ ਵਿੱਚੋਂ ਪੁੱਲ ਕਰਕੇ ਉਹਦੀ ਧੌਣ ਦੇ ਉੱਤੇ ਜਿਹੜਾ ਮਾਰਿਆ। ਉਸ ਤੋਂ ਬਾਅਦ 65 ਸਾਲਾਂ ਦੀ ਜੋ ਇਹ ਲੇਡੀ ਸੀ ਉਸ ਦੀ ਮੌਤ ਵੀ ਹੋ ਗਈ ਹੈਗੀ ਆ। ਜੀ, ਕਹਿੰਦੇ ਵੀ ਇਹ ਬਹੁਤ ਘੱਟ ਹੁੰਦਾ ਹੈ ਵੀ ਪ੍ਰੈਡੇਟਰੀ ਅਟੈਕ ਇਸ ਤਰੀਕੇ ਦੇ ਨਾਲ ਜਿਹੜੇ ਗ੍ਰਿਜ਼ਲੀ ਬੀਅਰ ਆ ਉਹ ਬੇਅਰ ਜਿਹੜੇ ਉਹ ਕਰਦੇ ਆ ਤੇ ਜਾਨੋਂ ਜਿਹੜਾ ਉਹ ਮਾਰ ਦੇਣ। ਚੀਕੋ ਦੀ ਰਹਿਣ ਵਾਲੀ ਸੀਗੀ ਲੀਆ ਡੇਵਿਸ ਲੋਕਨ, ਜਿਸ ਦੀ ਇਸ ਰਿਸ਼ ਦੇ ਦੁਆਰਾ ਕੀਤੇ ਗਏ ਹਮਲੇ ਦੇ ਵਿੱਚ ਮੌਤ ਹੋਈ ਆ। ਬਲੈਕਫੁੱਟ ਰਿਵਰ ਦੇ ਲਾਗੇ ਇਹ ਕਹਿੰਦੇ ਆ ਵੀ ਉਹ ਜਾ ਰਹੀ ਸੀਗੀ। ਸੋ ਇਹ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਇਸ ਇਲਾਕੇ ਦੇ ਵਿੱਚ ਤਕਰੀਬਨ 1000 ਤੋਂ ਵੱਧ ਗ੍ਰਿਜ਼ਲੀਜ਼ ਵੀ ਰਹਿੰਦੇ ਹੋ ਸਕਦੇ ਨੇ। ਸੋ ਕਾਫੀ ਭਾਲੂ ਉੱਥੇ ਰਹਿੰਦੇ ਆ। ਸੋ ਜਿਹੜਾ ਵੀ ਕੋਈ ਬੰਦਾ ਕੈਂਪਿੰਗ ਵਗੈਰਾ ਜਾਂ ਇੱਦਾਂ ਦੀਆਂ ਚੀਜ਼ਾਂ ਕਰਦਾ ਆ ਉਸ ਨੂੰ ਆਪਣੇ ਬਚਾਅ ਲਈ ਜੋ ਵੀ ਸੁਰੱਖਿਆ ਦੇ ਕਦਮ ਆ
ਉਹ ਜ਼ਰੂਰ ਚੱਕ ਕੇ ਲੈ ਕੇ ਜਾਣੇ ਚਾਹੀਦੇ ਆ। ਜੀ, ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਗ੍ਰੀਨਵੁੱਡ ਦੇ ਵਿੱਚ ਜਿਹੜਾ ਕੱਲ੍ਹ ਸ਼ੂਟਿੰਗ ਹੋਈ ਸੀਗੀ ਗ੍ਰੀਨਵੁੱਡ ਪਾਰਕ ਮਾਲ ਦੇ ਵਿੱਚ, ਉਹਦੇ ਵਿੱਚ ਜਿਨ੍ਹਾਂ ਲੋਕਾਂ ਦੀ ਕਤਲ ਕਰ ਦਿੱਤਾ ਗਿਆ, ਹੱਤਿਆ ਹੋਈ ਆ, ਉਹਨਾਂ ਦੀ ਸ਼ਨਾਖਤ ਕੀਤੀ ਗਈ ਆ। 56 ਸਾਲਾ ਪੈਡਰੋ ਪਿਨੇਡਾ, ਰੋਜ਼ਾ ਮਰੀਅਨ ਰਿਵੇਰਾ ਦੇ ਪਿਨੇਡਾ 37 ਸਾਲ, ਵਿਕਟਰ ਗੋਮਸ 30 ਸਾਲ, ਇਹ 3 ਜਾਣਿਆਂ ਦੀ ਮੌਤ ਹੋਈ ਸੀ। ਲੀਗਲੀ ਆਰਮਡ ਬਾਈਸਟੈਂਡਰ ਜਿਸ ਨੇ ਆਪਣੀ ਬੰਦੂਕ ਚੱਕ ਕੇ ਕਾਤਲ ਨੂੰ ਜਿਹੜਾ ਉਹ ਮਾਰਿਆ ਸੀ, ਉਹਦੇ ਬਾਰੇ ਦੱਸਿਆ ਗਿਆ ਆ। ਉਹ ਸੇਮੋਰ ਇੰਡੀਆਨਾ ਤੋਂ 22 ਸਾਲਾਂ ਦਾ ਅਲਿਸਜਾ ਡਿਕਨ ਦੱਸਿਆ ਗਿਆ ਆ। ਡਿਕਨ ਨੇ ਕਹਿੰਦੇ ਵੀ ਗਨਮੈਨ ਨੂੰ 2 ਮਿੰਟਾਂ ਦੇ ਵਿੱਚ ਜਦ ਗਨਮੈਨ ਨੇ ਆਲਰੇਡੀ 24 ਗੋਲੀਆਂ ਚਲਾ ਦਿੱਤੀਆਂ ਸੀ, ਉਸ ਤੋਂ ਬਾਅਦ ਦੇ ਵਿੱਚ ਨਿਊਟਰਲਾਈਜ਼ ਕਰ ਦਿੱਤਾ। ਇਸ ਮੁੰਡੇ ਨੇ 10 ਗੋਲੀਆਂ ਜਿਹੜੀਆਂ ਆਪਣੀ ਗਲੌਕ ਹੈਂਡਗਨ ਦੇ ਵਿੱਚੋਂ ਚਲਾਈਆਂ, ਜੋ ਕਿ ਉਸ ਕਤਲ ਕਰਨ ਆਏ ਜਿਸ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ, ਉਸ ਦੇ ਉੱਤੇ ਲੱਗੀਆਂ ਤੇ ਉਸ ਦੀ ਉੱਥੇ ਮੌਤ ਹੋ ਗਈ। ਇੰਡੀਆਨਾ ਦੇ ਗਵਰਨਰ ਐਰਿਕ ਹੋਲਕੌਮ, ਉਹਨਾਂ ਨੇ ਟਵੀਟ ਕਰਕੇ ਜਿਹੜਾ ਉਹ ਕਿਹਾ ਵੀ ਬੜੀ ਤੇਜ਼ੀ ਦੇ ਨਾਲ ਤੇ ਬੜੀ ਬਹਾਦਰੀ ਦੇ ਨਾਲ ਜਿਹੜੇ ਇਸ ਇੰਡੀਵਿਜੂਅਲ ਸਿਟੀਜ਼ਨ ਨੇ ਐਕਸ਼ਨ ਲਿਆ ਆ, ਤੇ ਫਸਟ ਰਿਸਪੌਂਡਰਸ ਜਿਹੜੇ ਉੱਥੇ ਗ੍ਰੀਨਵੁੱਡ ਦੇ ਵਿੱਚ ਪਹੁੰਚੇ ਆ, ਉਹਦੇ ਕਰਕੇ ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋਇਆ ਆ, ਤੇ ਇਸ ਮੁੰਡੇ ਨੂੰ ਇਸ ਮੌਕੇ ਹੀਰੋ ਦੇ ਵਜੋਂ ਦੇਖਿਆ ਗਿਆ ਆ। ਗਨ ਵਾਇਲੈਂਸ ਆਰਕਾਈਵ ਦੇ ਮੁਤਾਬਕ ਅਮਰੀਕਾ ਵਿੱਚ ਇਸ ਸਾਲ 'ਚ ਆਲਰੇਡੀ 350 ਤੋਂ ਵੱਧ ਮਾਸ ਸ਼ੂਟਿੰਗਸ ਹੋ ਚੁੱਕੀਆਂ ਨੇ। ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ 2 ਸਾਲਾਂ ਬਾਅਦ ਕੈਲੀਫੋਰਨੀਆ ਸਟੇਟ ਫੇਅਰ ਸੈਕਰਾਮੈਂਟੋ ਦੇ ਵਿੱਚ ਵਾਪਸ ਫੇਰ ਆ ਰਿਹਾ ਹੈਗਾ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ 2 ਸਾਲ ਕਰੋਨਾ ਵਾਇਰਸ ਕਰਕੇ ਜਿਹੜੀਆਂ ਵੱਡੀਆਂ ਇਵੈਂਟ ਸੀਗੀਆਂ ਉਹ ਕੈਂਸਲ ਕਰ ਦਿੱਤੀਆਂ ਗਈਆਂ ਸੀਗੀਆਂ। ਸੋ ਇਹ ਸੈਕਰਾਮੈਂਟੋ ਦਾ ਜੋ ਫੇਅਰ ਹੈਗਾ ਬਹੁਤ ਵੱਡਾ ਫੇਅਰ ਹੁੰਦਾ, ਪੂਰੇ ਜੁਲਾਈ ਦੇ ਵਿੱਚ ਇਹ ਚੱਲੂਗਾ। 2 ਸਾਲਾਂ ਬਾਅਦ ਆ ਰਿਹਾ ਹੈਗਾ। 166 ਸਾਲ ਪੁਰਾਣੀ ਇਵੈਂਟ ਹੈਗੀ ਆ। ਤੇ ਇਸ ਵਾਰੀ ਕਈ ਐਗਜ਼ੀਬਿਸ਼ਨਸ, ਕੈਨਵਸ, ਮੋਡੀਫਾਈਡ ਸਿਕਿਉਰਿਟੀ ਪਾਲਿਸੀਜ਼, ਕੰਸਰਟ ਲਾਈਨਅਪ ਵਿਦ ਚੱਕਾ ਖਾਨ, ਕੇਸੀ, ਸਨਸ਼ਾਈਨ ਬ੍ਰਾਂਡ, ਨਿਊਨ ਟਰੀਜ਼ ਵਗੈਰਾ ਸਾਰਾ ਕੁਛ ਇਹਦੇ ਉੱਤੇ ਹੋਊਗਾ। ਇਹਦੀ ਐਡਮਿਸ਼ਨ ਫੀਸ ਵੀ ਰੱਖੀ ਗਈ ਆ। ਬੱਚਿਆਂ ਲਈ, ਅਡਲਟ ਲਈ ਅਲੱਗ-ਅਲੱਗ ਪੈਸੇ ਹੈਗੇ ਆ, ਪਰ ਮੇਲਾ ਜ਼ਰੂਰ ਦੇਖਣਾ ਚਾਹੀਦਾ। ਕਹਿੰਦੇ ਵੀ ਬਹੁਤ ਵੱਡਾ ਇਹ ਫੇਅਰ ਹੁੰਦਾ ਹੈਗਾ। ਕੈਲੀਫੋਰਨੀਆ ਦੇ ਵਿੱਚੋਂ ਲੋਕਾਂ ਦਾ ਪਲਾਇਨ ਲਗਾਤਾਰ ਜਾਰੀ ਆ। ਇੱਕ ਨਵੀਂ ਰਿਪੋਰਟ ਫੈਡਰਲ ਰਿਜ਼ਰਵ ਬੈਂਕ ਆਫ ਸ਼ਿਕਾਗੋ ਨੇ ਪੇਸ਼ ਕੀਤੀ ਆ। ਕਹਿੰਦੇ ਵੀ ਕੈਲੀਫੋਰਨੀਆ ਨੂੰ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਆ। ਕਦੀ ਵੱਧ ਹੀ ਨਹੀਂ, ਲੋਕ ਜਿਹੜੇ ਤੇਜ਼ੀ ਦੇ ਨਾਲ ਸਟੀਮ ਜਿਹੜੀ ਇਸ ਦੇ ਵਿੱਚ ਗੇਨ ਕਰ ਰਹੇ ਆ। 2018-2019 ਦੇ ਵਿੱਚ ਜਿਹੜੀਆਂ ਕੰਪਨੀਆਂ ਮੂਵਿੰਗ ਕਰਦੀਆਂ, ਉਹ ਕਹਿੰਦੇ ਵੀ ਸਾਡੀਆਂ ਵੈਨਸ ਜਿਹੜੀਆਂ ਬੁੱਕ ਕੀਤੀਆਂ ਜਾਂਦੀਆਂ ਸੀ, ਉਹਨਾਂ ਵਿੱਚੋਂ 56% ਜਿਹੜੇ ਮੂਵਸ ਆ ਉਹ ਕੈਲੀਫੋਰਨੀਆ ਦੇ ਵਿੱਚੋਂ ਪਰਿਵਾਰ ਲੈ ਕੇ ਦੂਜੇ ਸੂਬੇ ਦੇ ਵਿੱਚ ਜਾ ਰਹੇ ਸੀ। 2020-2021 ਦੇ ਵਿੱਚ ਆਂਕੜਾ ਹੋਰ ਵੀ ਜ਼ਿਆਦਾ ਵੱਧ ਕੇ 56 ਤੋਂ ਵੱਧ ਕੇ 60% ਦੇ ਉੱਤੇ ਹੋ ਗਿਆ। ਕੈਲੀਫੋਰਨੀਆ ਕਹਿੰਦੇ ਲਗਾਤਾਰ ਆਪਣੇ ਰੈਜ਼ੀਡੈਂਟਸ ਲੂਜ਼ ਕਰ ਰਹੀ ਆ। ਵਾਸ਼ਿੰਗਟਨ, ਫਲੋਰੀਡਾ, ਵਰਜੀਨੀਆ ਦੇ ਵਿੱਚ ਕਾਫੀ ਲੋਕ ਮੂਵ ਕਰ ਰਹੇ ਨੇ। ਕਹਿੰਦੇ ਵੀ ਕੋਵਿਡ-19 ਦੀ ਪੈਂਡੈਮਿਕ ਦੇ ਦੌਰਾਨ ਤਕਰੀਬਨ ਹਰ ਕੋਈ ਆਪਣੇ ਅਜਿਹੇ ਇੱਕ ਕੋ-ਵਰਕਰ ਨੂੰ ਜਾਣਦਾ ਸੀ ਜਿਹੜਾ ਬੇ ਏਰੀਏ ਨੂੰ ਛੱਡ ਕੇ ਜਾ ਰਿਹਾ ਸੀ, ਤੇ ਹੁਣ ਗੱਲ ਵੱਧ ਕੇ ਬੇ ਏਰੀਏ ਨੂੰ ਨਹੀਂ, ਕੈਲੀਫੋਰਨੀਆ ਨੂੰ ਛੱਡ ਕੇ ਜਾ ਪਹੁੰਚੀ ਆ। ਸੈਨ ਹੋਜ਼ੇ ਦੀ ਪਾਪੂਲੇਸ਼ਨ 2013 ਤੋਂ ਬਾਅਦ ਚ ਪਹਿਲੀ ਵਾਰੀ ਹਰਜੋਤ ਸਿੰਘ ਜੀ 1 ਮਿਲੀਅਨ ਤੋਂ ਥੱਲੇ ਚਲੇ ਗਈ ਆ। ਸੈਨ ਜੀ, ਫਰਾਂਸਿਸਕੋ ਦੀ ਪਾਪੂਲੇਸ਼ਨ ਉਹਦੇ ਵਿੱਚ ਵੀ 3% ਘਾਟਾ ਹੋਇਆ, ਡ੍ਰੌਪ ਹੋਇਆ ਆ। ਲਾਸ ਐਂਜਲਸ ਦੇ ਵਿੱਚ ਵੀ ਸਟੈਡੀਲੀ ਡਿਕਲਾਈਨ, ਯਾਨੀ ਕਿ ਹੌਲੀ-ਹੌਲੀ ਜਿਹੜੀ ਪਾਪੂਲੇਸ਼ਨ ਆ, ਜਨਸੰਖਿਆ ਘਟ ਰਹੀ ਹੈਗੀ ਆ। ਕਈ ਤਾਂ ਅਜਿਹੇ ਵੱਡੇ ਸ਼ਹਿਰਾਂ ਚੋਂ ਕੈਲੀਫੋਰਨੀਆ ਦੇ ਵਿਦਨ ਛੋਟੇ ਸ਼ਹਿਰਾਂ 'ਚ ਮੂਵ ਕਰ ਰਹੇ ਆ ਜਾਂ ਹੋਰ ਸ਼ਹਿਰਾਂ 'ਚ ਮੂਵ ਕਰ ਰਹੇ ਆ, ਪਰ ਓਵਰਆਲ ਕੈਲੀਫੋਰਨੀਆ ਇਸ ਦੇ ਵਿੱਚ ਲੂਜ਼ ਕਰ ਰਿਹਾ ਆ। ਉਧਰ ਗੈਵਿਨ ਨਿਊਸਮ ਜਿਹੜੇ ਸਾਡੇ ਕੈਲੀਫੋਰਨੀਆ ਦੇ ਇੱਥੇ ਗਵਰਨਰ ਆ, ਉਹ ਰੈੱਡ ਸਟੇਟ ਗਵਰਨਰਸ ਦੇ ਨਾਲ ਸਿੰਘ ਤਾਂ ਜਿਹੜੇ ਉਹ ਫਸਾਈ ਬੈਠੇ ਆ, ਚਾਹੇ ਉਹ ਫਲੋਰੀਡਾ ਵਾਲੇ ਆ, ਚਾਹੇ ਉਹ ਟੈਕਸਸ ਵਾਲੇ ਆ। ਉਹ ਹੋਣ ਦੇ ਬਾਵਜੂਦ ਵੀ ਕੈਲੀਫੋਰਨੀਆ ਆਪਣੀਆਂ 2 ਸੀਟਾਂ ਉਸ ਦੇ ਵਿੱਚ ਲੂਜ਼ ਕਰ ਚੁੱਕਾ ਆ ਕਾਂਗਰਸ ਦੇ ਵਿੱਚ। ਫਲੋਰੀਡਾ ਨੇ ਵੀ ਗੇਨ ਕੀਤੀ ਆ, ਟੈਕਸਸ ਨੇ ਵੀ ਜਿਹੜੀ ਉਹ ਗੇਨ ਕੀਤੀ, ਇੱਥੋਂ ਤੱਕ ਕਿ ਨਿਊਯਾਰਕ ਨੇ ਵੀ ਲੂਜ਼ ਕੀਤੀਆਂ ਸੀਗੀਆਂ। ਟਵਿੱਟਰ ਨੇ ਮਾਰਚ ਮਹੀਨੇ 'ਚ ਅਨਾਊਂਸ ਕੀਤਾ ਸੀ
5000 ਤੋਂ ਵੱਧ ਜਿਹੜੇ ਸੈਨ ਫਰਾਂਸਿਸਕੋ ਬੇਸਡ EMPLOYEES ਆ, ਵੀ ਉਹਨਾਂ ਨੂੰ ਫੁੱਲ ਟਾਈਮ ਹੋਮ ਤੋਂ ਕੰਮ ਕਰਨ ਦੇ ਲਈ ਫੋਰਐਵਰ ਉਹ ਆਪਸ਼ਨ ਦੇ ਦਿੱਤੀ ਸੀ। Oracle, Tesla, ਇਸ ਦੇ ਨਾਲ ਹੋਰ ਬਹੁਤ ਸਾਰੀਆਂ Pinterest ਵਰਗੀਆਂ ਕੰਪਨੀਆਂ ਆਲਰੇਡੀ ਕੈਲੀਫੋਰਨੀਆ ਨੂੰ ਛੱਡ ਕੇ ਦੂਜੇ ਸੂਬਿਆਂ ਦੇ ਵਿੱਚ ਜਾ ਪਹੁੰਚੀਆਂ ਨੇ। ਵੱਡੇ ਪੱਧਰ ਦੇ ਉੱਤੇ ਜਿਹੜੇ ਐਗਜ਼ਿਟ ਆ ਬੇ ਏਰੀਏ ਦੀਆਂ ਇਹ ਸ਼ਹਿਰਾਂ ਦੇ ਵਿੱਚੋਂ ਦੇਖੇ ਜਾ ਰਹੇ ਨੇ। ਬੰਦਾ ਸੋਚਦਾ ਹੈ ਵੀ ਸ਼ਹਿਰਾਂ ਦੇ ਵਿੱਚ ਲਗਾਤਾਰ ਜਨਸੰਖਿਆ ਵੱਧਦੀ ਰਹਿੰਦੀ ਆ, ਵੀ ਲੋਕ ਇੱਧਰੋਂ ਉੱਧਰੋਂ ਆਉਂਦੇ ਰਹਿੰਦੇ ਆ, ਪਰ ਹੁਣ ਵੱਡੇ ਸ਼ਹਿਰਾਂ ਦੇ ਵਿੱਚ ਕੰਮ ਬਿਲਕੁਲ ਉਲਟਾ ਹੁੰਦਾ ਜਾ ਰਿਹਾ ਆ। ਅਫੋਰਡੇਬਿਲਟੀ ਇਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਹਰਜੋਤ ਸਿੰਘ ਜੀ ਬਣ ਰਹੀ ਆ। ਮਹਿੰਗਾਈ ਇੰਨੀ ਕੁ ਜ਼ਿਆਦਾ ਆ, ਰੈਂਟ ਇੰਨੀ ਕੁ ਜ਼ਿਆਦਾ ਆ, ਵੀ ਲੋਕਾਂ ਦਾ ਉਹਨਾਂ ਸ਼ਹਿਰਾਂ 'ਚ ਇੱਕ ਕੰਮ ਕਰਕੇ ਸਰਵਾਈਵ ਕਰਨਾ ਨਾਮੁਮਕਿਨ ਬਣ ਚੁੱਕਾ ਆ। ਅੱਜ ਐਗਵਾ ਫਾਇਰ ਜੋ ਕਿ ਹਾਈਵੇ 140 ਦੇ ਉੱਤੇ ਕੈਲੀਫੋਰਨੀਆ ਦੇ ਉੱਤੇ ਬਲ ਰਹੀ ਆ, ਜਲ ਰਹੀ ਆ, ਉੱਥੇ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਗਏ ਆ ਮੈਰੀਪੋਸਾ ਕਾਉਂਟੀ ਦੇ ਵਿੱਚ। ਸੈਕੰਡ ਵਾਈਲਡ ਫਾਇਰ ਏਰੀਆ ਹੈਗਾ ਜਿੱਥੇ ਇਵੈਕੂਏਸ਼ਨ ਹੋਈ ਆ। ਪਹਿਲਾਂ ਵਾਸ਼ਬਰਨ ਫਾਇਰ ਸੀ। ਸੋ ਹੁਣ 50 ਏਕੜ 'ਚ ਫੈਲੀ ਆ ਜਿਸ ਟਾਈਮ ਤੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆ, ਪਰ 0% ਕੰਟੇਨਡ ਆ, ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ ਕਿਉਂਕਿ ਹਵਾਵਾਂ ਬੜੀਆਂ ਤੇਜ਼ ਆ ਤੇ ਉੱਪਰੋਂ ਗਰਮੀ ਬਹੁਤ ਸੈਂਟਰਲ ਵੈਲੀ ਦੇ ਵਿੱਚ ਹੈਗੀ ਆ। ਮੈਰੀਪੋਸਾ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਕਿਹਾ ਆ ਵੀ ਸਾਰੇ ਹੀ ਜੋ ਰੈਜ਼ੀਡੈਂਟਸ ਹੈਗੇ ਐਗਵਾ ਫਾਇਰ ਰੋਡ ਤੇ ਗੋਲਡ ਲੀਫ ਰੋਡ, ਉਹਨਾਂ ਸਾਰਿਆਂ ਨੂੰ ਇਵੈਕੂਏਟ ਕੀਤਾ ਗਿਆ ਆ। ਰੈਜ਼ੀਡੈਂਟਸ ਉਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਆ ਵੀ ਕਿੱਥੇ-ਕਿੱਥੇ ਮੂਵ ਹੋਣਾ ਹੈਗਾ। ਸੋ ਮਾਊਂਟ ਬੁਲੀਅਨ ਕੱਟ ਆਫ ਰੋ ਆ ਹਾਈਵੇ 140 ਫਰੋਮ ਐਗਵਾ ਫਾਇਰ ਰੋਡ ਟੂ ਬਰਮ ਗਾਰਡਨ ਰੋਡ, ਲਾਈਵ ਓਕ ਰੋਡ ਤੋਂ ਜੌਕੀ ਜਲਚ ਰੋਡ ਹਾਈਵੇ 140 ਟੂ ਲਾਈਵ ਓਕ ਰੋਡ, ਇਹ ਸਾਰਾ ਇਵੈਕੂਏਟ ਕੀਤਾ ਗਿਆ ਹੈ। ਰੈੱਡ ਕਰਾਸ ਇਵੈਕੂਏਸ਼ਨ ਸੈਂਟਰ ਸੈਟਅਪ ਕਰ ਦਿੱਤਾ ਗਿਆ ਹੈ ਨਿਊ ਲਾਈਫ ਕ੍ਰਿਸਚੀਅਨ ਚਰਚ ਦੇ ਵਿੱਚ, ਜੋ ਕਿ 5089 ਕੋਲਡ ਰੋਡ ਦੇ ਉੱਤੇ ਹੈਗਾ ਆ। ਹਰਜੋਤ ਸਿੰਘ ਜੀ, ਤੁਸੀਂ ਹਾਊਸਿੰਗ ਦੀ ਗੱਲ ਕਰ ਰਹੇ ਸੀ ਤੇ ਆਪਾਂ ਸੋਚ ਰਹੇ ਸੀ ਵੀ ਸ਼ਾਇਦ ਇਸ ਦੇ ਵਿੱਚ ਜਿਹੜੀ ਅੱਗ ਲੱਗੀ ਪਈ ਸੀ ਪ੍ਰਾਈਸਿਸ ਨੂੰ, ਉਸ ਦੇ ਵਿੱਚ ਕਾਬੂ ਆਵੇਗਾ। ਪਰ ਇੱਕ ਸੈਨ ਹੋਜ਼ੇ ਦੇ ਬੜੇ ਛੋਟੇ ਜਿਹੇ 1300 ਸਕੁਅਰ ਫੁੱਟ ਘਰ ਨੇ ਪ੍ਰਾਈਸਾਂ ਦੇ ਰਿਕਾਰਡ ਕਹਿੰਦੇ ਆ ਤੋੜੇ ਆ। 3 ਬੈਡਰੂਮ ਦਾ ਘਰ ਆਪਣੀ ਓਰੀਜਨਲ ਲਿਸਟਿੰਗ ਪ੍ਰਾਈਸ ਤੋਂ $500,000 ਵੱਧ, ਹਾਫ ਅ ਮਿਲੀਅਨ ਓਵਰ ਆਸਕਿੰਗ ਜਿਹੜਾ ਵਿਕਿਆ ਆ। 2.6 ਮਿਲੀਅਨ ਦਾ ਘਰ 1300 ਸਕੁਅਰ ਫੁੱਟ ਦਾ ਜਿਹੜਾ ਉਹ ਘਰ ਆ ਸੈਨ ਹੋਜ਼ੇ ਦੇ ਵਿੱਚ ਵਿਕਿਆ। 2.198 ਮਿਲੀਅਨ ਦੀ ਇਸ ਦੀ ਓਰੀਜਨਲ ਲਿਸਟਿੰਗ ਪ੍ਰਾਈਸ ਸੀ। 1335 ਸਕੁਅਰ ਫੁੱਟ ਦਾ ਘਰ ਜਿਹੜਾ ਰੈਗੂਲਰ ਉੱਥੇ ਆਮ 3 ਬੈਡਰੂਮ 2 ਬਾਥ ਮਿਲਦਾ ਆ, ਉਹ ਪਿਛਲੇ ਜਿਹੜੇ ਜੂਨ ਦੀ ਅਖੀਰ ਦੇ ਵਿੱਚ $500,000 ਵੱਧ ਕੀਮਤ ਦੇ ਉੱਤੇ ਵਿਕਿਆ ਹੈਗਾ ਆ। ਸੋ ਇਹ ਇੱਕ ਬੜੀ ਅਚੰਭੇ ਵਾਲੀ ਗੱਲ ਦੇਖੀ ਗਈ। 1986 ਦੇ ਵਿੱਚ ਜਿਹੜਾ ਘਰ ਦਾ ਓਰੀਜਨਲ ਮਾਲਕ ਸੀ, ਉਸਨੇ $1,64,000 ਦੇ ਵਿੱਚ ਇਹ ਘਰ ਨੂੰ ਖਰੀਦਿਆ ਸੀ। ਇਹ ਪਬਲਿਕ ਰੈਕਡ ਉਹ ਦੱਸਦਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਇਹ 2.6 ਮਿਲੀਅਨ ਦਾ ਹਰਜੋਤ ਸਿੰਘ ਜੀ ਵਿਕਿਆ ਆ। ਸੋ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਗੱਲ ਕਿੱਧਰ ਦੀ ਕਿੱਧਰ ਤੱਕ ਜਾ ਰਹੀ ਹੈ। 85 ਜਿਹੜਾ ਫਰੀਵੇ ਆ ਉਸ ਦੇ ਇਰਦ ਗਿਰਦ ਇਹ ਘਰ ਦੀ ਜਿਹੜੀ ਲੋਕੇਸ਼ਨ ਆ ਉਹ ਦੱਸੀ ਜਾਂਦੀ ਸੀ। ਫ੍ਰਿਜ਼ਨੋ ਏਰੀਆ ਦੇ ਵਿੱਚ ਕੈਲੀਫੋਰਨੀਆ ਹਾਈ ਸਪੀਡ ਰੇਲ ਅਥਾਰਟੀ ਨੇ ਸਮਰ 2022 ਦੇ ਵਿੱਚ ਜੋ ਕੰਸਟਰਕਸ਼ਨ ਅਪਡੇਟ ਹੋਣੀਆਂ ਹਾਈਲਾਈਟਸ, ਉਹਨਾਂ ਦੇ ਬਾਰੇ ਇਨਫੋਰਮੇਸ਼ਨ ਰਿਲੀਜ਼ ਕੀਤੀ ਹੈਗੀ ਆ। ਸੈਂਟਰਲ ਵੈਲੀ ਦੇ ਵਿੱਚ ਟੈਂਪਰੇਚਰ ਵੀ ਹਾਈ ਹੈਗਾ, ਹਾਈ ਸਪੀਡ ਰੇਲ ਦੀ ਕੰਸਟਰਕਸ਼ਨ ਵੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਆ। ਪਿੱਛੇ ਜਿਹੇ ਇਹਨਾਂ ਨੂੰ ਕਾਫੀ ਪੈਸੇ ਗਵਰਨਰ ਵੱਲੋਂ ਦੇ ਵੀ ਦਿੱਤੇ ਗਏ ਸੀ। ਮਡੇਰਾ ਤੋਂ ਲੈ ਕੇ ਕਰਨ ਕਾਉਂਟੀਜ਼ ਤੱਕ ਇਹ ਹਾਈ ਸਪੀਡ ਕਨੈਕਟ ਹੋਣੀ ਆ। ਉਹ ਤੋਂ ਬਾਅਦ ਪ੍ਰੋਜੈਕਟ ਤਾਂ ਪਹਿਲਾਂ ਇਹੀ ਬਣਿਆ ਸੀ ਵੀ ਬੇ ਏਰੀਏ ਨਾਲ ਜੁੜੂਗੀ, ਪਰ ਬਾਅਦ ਦੇ ਵਿੱਚ ਕਿਉਂਕਿ ਪੈਸੇ ਹੀ ਇੰਨੇ ਜ਼ਿਆਦਾ ਲੱਗ ਗਏ ਆ ਤੇ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਤੇ ਸੀਗਾ ਉਸ ਟਾਈਮ ਤੇ ਤਾਂ ਉਹਨਾਂ ਨੇ ਕੱਟ ਆਫ ਦੀ ਗੱਲ ਕੀਤੀ ਸੀ, ਪਰ ਹੁਣ ਕਿਉਂਕਿ ਸੈਂਟਰ ਦੇ ਵਿੱਚ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਆ ਤੇ ਕੈਲੀਫੋਰਨੀਆ ਦਾ ਗਵਰਨਰ ਵੀ ਇਸ ਦੇ ਹੱਕ ਦੇ ਵਿੱਚ ਹੈਗਾ, ਕਿਉਂਕਿ 8000 ਦੇ ਕਰੀਬ ਕੰਸਟਰਕਸ਼ਨ ਜੌਬਸ ਕੈਲੀਫੋਰਨੀਆ ਹਾਈ ਸਪੀਡ ਰੇਲ ਪ੍ਰੋਜੈਕਟ ਦੇ ਨਾਲ ਕ੍ਰੀਏਟ ਹੋਈਆਂ ਹੈਗੀਆਂ ਆ। ਸੋ ਸਾਰੇ ਲੋਕ ਜਿਹੜੇ ਜੌਬ ਕਰਦੇ ਆ ਉਹ ਸੈਂਟਰਲ ਵੈਲੀ ਦੇ ਵਿੱਚ ਹੀ ਰਹਿੰਦੇ ਆ। ਸੋ 119 ਮੀਲ ਦਾ ਇਹ ਟੋਟਾ ਹੈਗਾ ਜੋ ਸੈਂਟਰਲ ਵੈਲੀ ਦੇ ਵਿੱਚ
ਇਹ ਜੁੜੇਗਾ ਮੁਡੇਰੇ ਤੋਂ ਲੈ ਕੇ ਬੇਕਰਸਫੀਲਡ ਤਾਈਂ 30 ਤੋਂ ਵੱਧ ਐਕਟਿਵ ਕੰਸਟਰਕਸ਼ਨ ਸਾਈਟਸ ਇਸ ਟਾਈਮ ਇਸ ਪ੍ਰੋਜੈਕਟ ਦੇ ਉੱਤੇ ਲੱਗੇ ਹੋਏ ਆ। ਜ਼ਿਆਦਾ ਜਾਣਕਾਰੀ ਦੇ ਲਈ ਉਹਨੇ ਆਪਣਾ ਵੈਬਸਾਈਟ ਜਿਹੜਾ ਦੱਸਿਆ www.buildhsr.com। ਫਰੈਜ਼ਨੋ ਕਾਉਂਟੀ ਦੇ ਵਿੱਚ ਪਹਿਲਾ ਮੰਕੀ ਪੌਕਸ ਦਾ ਕੇਸ ਆ ਉਸ ਨੂੰ ਕਨਫਰਮ ਕੀਤਾ ਗਿਆ ਆ। ਫਰੈਜ਼ਨੋ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਸ ਦੀ ਜਾਣਕਾਰੀ ਦਿੱਤੀ ਆ। ਉਹਨਾਂ ਨੇ ਉੱਦਾਂ ਦੱਸਿਆ ਵੀ ਮੰਕੀ ਪੌਕਸ ਦੇ ਕਰਕੇ ਮਰਨ ਦੀ ਸੰਭਾਵਨਾ ਬਹੁਤ ਘੱਟ ਆ, ਪਰ ਮੌਤਾਂ ਵੀ ਹੋਈਆਂ ਨੇ। ਇਸ ਦੇ ਰਿਸਕ ਮੰਕੀ ਪੌਕਸ ਦੇ ਹੋਣ ਦੇ ਜਿਹੜੇ ਉਹ ਘੱਟ ਆ, ਬੜੀ ਰੇਅਰ ਡਿਜ਼ੀਜ਼ ਆ, ਅਤੇ ਸਮਾਲ ਪੌਕਸ ਜਿਹੜਾ ਵਾਇਰਸ ਹੁੰਦਾ ਆ ਉਸ ਦੇ ਨਾਲ ਸੰਬੰਧਿਤ ਦੱਸੀ ਜਾਂਦੀ ਆ। ਸੋ ਫਰੈਜ਼ਨੋ ਕਾਉਂਟੀ ਦੇ ਵਿੱਚ ਪਹਿਲਾ ਇਹ ਕੇਸ ਕਨਫਰਮ ਹੋਇਆ। ਡਾਕਟਰ ਰਿਆਸ ਵੋਰਾ ਫਰੈਜ਼ਨੋ ਕਾਉਂਟੀ ਦੇ ਇੰਟਰਿਮ ਹੈਲਥ ਆਫਿਸਰ ਆ, ਉਹਨਾਂ ਨੇ ਇਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਇਹਦੇ ਲੱਛਣ ਵੀ ਫਲੂ ਵਰਗੇ ਆ, ਫੀਵਰ ਵੀ ਹੁੰਦਾ, ਲੋ ਐਨਰਜੀ, ਲਿੰਫ ਨੋਡਸ ਜਿਹੜੀਆਂ ਆ ਉਹ ਸੁੱਜ ਜਾਂਦੀਆਂ, ਅਤੇ ਜਨਰਲੀ ਬਾਡੀ ਏਕਸ, ਸਰੀਰ ਟੁੱਟਦਾ ਜਿਹੜਾ ਉਹ ਤੁਹਾਨੂੰ ਨਜ਼ਰ ਆਉਂਦਾ। ਜੇ ਕਹਿੰਦੇ ਵੀ ਜੇ ਤੁਹਾਨੂੰ ਇੱਦਾਂ ਦੀਆਂ ਕਿਤੇ ਵੀ ਲੱਗਦਾ ਆ ਵੀ ਤੁਹਾਨੂੰ ਹੈਗੇ ਨੇ ਸਿੰਪਟਮ ਨੇ, ਤਾਂ ਤੁਰੰਤ ਆਪਣੇ ਡਾਕਟਰ ਦੇ ਨਾਲ ਜਿਹੜਾ ਆ ਉਹ ਕੰਟੈਕਟ ਕਰੋ, ਅਤੇ ਇਸ ਦੀ ਕਨਫਰਮ ਜਿਹੜਾ ਕਰਾਓ ਵੀ ਤੁਹਾਨੂੰ ਕੋਈ ਇੱਦਾਂ ਦੀ ਚੀਜ਼ ਨਾ ਹੋਵੇ। ਤੇ ਸਮਾਂ ਵੀ ਆਪਣੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਬਿਲਕੁਲ ਜੀ। ਸੋ ਅੱਜ ਸਟਾਕ ਮਾਰਕੀਟ ਦੇ ਵਿੱਚ ਗਿਰਾਵਟ ਦਾ ਦਿਨ ਰਿਹਾ। ਇੱਕ ਵਾਰੀ ਫਿਰ ਡਾਓ ਜੋਨ ਦੇ ਵਿੱਚ 216 ਪੁਆਇੰਟ ਦੀ ਗਿਰਾਵਟ ਆਈ, 31,072 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 32 ਪੁਆਇੰਟ ਗਿਰ ਕੇ 3831 ਤੇ ਨੈਸਡੈਕ 92 ਪੁਆਇੰਟ ਗਿਰ ਕੇ 11,360 ਤੇ ਸੋਨੇ ਦਾ ਭਾਅ 1705 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $100 ਤੋਂ ਫੇਰ ਪਾਰ ਗਈ ਹੈ। $102 ਪ੍ਰਤੀ ਬੈਰਲ ਜਿਹੜੀ ਆ ਉਹ ਚੱਲ ਰਹੀ ਹੈਗੀ ਆ। 10 ਈਅਰ ਯੀਲਡ 2.97% ਦੇ ਉੱਤੇ ਰਹੀ ਆ। ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ ਇਸ ਥੋੜਾ ਜਿਹਾ ਇਸਨੇ ਸਟਰੋਂਗ ਹੋਇਆ ਆ 22,383 ਦੇ ਉੱਤੇ, ਤੇ ਇਥੀਰੀਅਮ ਦੇ ਜਿਹੜਾ ਆ ਉਹ $1564 ਦੇ ਬਰਾਬਰ ਚੱਲ ਰਿਹਾ ਹੈ। ਜੀ, ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੰਡੀਆ ਦਾ ਰੁਪਈਆ ਲਗਾਤਾਰ ਥੱਲੇ ਨੂੰ ਡਿੱਗਦਾ ਜਾ ਰਿਹਾ ਮੂੰਹ ਦੇ ਮੂੰਹ। ਅੱਜ $1 ਦੇ ਬਰਾਬਰ ਇੰਡੀਆ ਦੇ 80 ਰੁਪਏ ਦੇ 2 ਪੈਸੇ ਹੋ ਗਏ ਆ। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 30 ਸੈਂਟ। ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਣਗੀ ਜਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।